ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ T20 ਦੇ ਵਿੱਚ ਭਾਰਤ ਨੂੰ ਜੂਤ ਫਿਰਿਆ ਚੰਗੀ ਤਰ੍ਹਾਂ ਔਰ ਇਹਨਾਂ ਨੂੰ ਜਿਸ ਹੱਦ ਤੱਕ ਇਹਨਾਂ ਦੀ ਨਫ਼ਰਤ ਭਰੀ ਹੋਈ ਸੀ ਉਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਸੀ ਔਰ ਉਹਨਾਂ ਨੇ ਫਿਰ ਕਸ਼ਮੀਰੀ ਨੌਜਵਾਨਾਂ ਨੂੰ ਹੀ ਜ਼ਿਆਦਾ ਟਾਰਗੇਟ ਕੀਤਾ। ਇਹਦੇ ਬਾਵਜੂਦ ਕਿ ਪ੍ਰਿੰਸੀਪਲ ਨੇ ਕਿਹਾ ਵੀ ਇਹਨਾਂ ਦਾ ਕੋਈ ਰੋਲ ਨਹੀਂ ਹੈ, ਜਿਵੇਂ ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਔਰ ਆਗਰਾ ਦੀ ਬਾਰ ਐਸੋਸੀਏਸ਼ਨ ਮਤਾ ਪਾਸ ਕਰਦੀ ਹੈ, ਕੋਈ ਉਹਨਾਂ ਦਾ ਕੇਸ ਨਹੀਂ ਲਏਗਾ। ਔਰ ਯੂਪੀ ਦਾ CM ਯੋਗੀ ਕਹਿੰਦਾ ਕਿ ਜੀ ਅਸੀਂ ਜਿਹੜਾ ਵੀ ਜਿਹਨੇ ਵੀ ਕੀਤਾ ਹੈ ਪਾਕਿਸਤਾਨ ਨੂੰ ਸਪੋਰਟ ਅਸੀਂ ਦੇਸ਼ ਧਰੋਹ ਦੀਆਂ ਧਾਰਾਵਾਂ ਲਾਵਾਂਗੇ। ਦੂਸਰੇ ਪਾਸੇ ਅਮਿਤ ਸ਼ਾਹ 22-23 ਅਕਤੂਬਰ ਨੂੰ ਉੱਥੇ ਜਾ ਕੇ ਕਹਿੰਦਾ ਜੀ ਅਸੀਂ ਇੱਕ ਹਰੀ ਝੰਡੀ ਦੇ ਦਿੰਦਾ ਕਿ ਸ਼੍ਰੀਨਗਰ ਸ਼ਾਰਜਾ ਫਲਾਈਟ ਉਹ ਜਾਏਗੀ ਗੋ ਫਸਟ 에ਅਰਲਾਈਨਸ। ਪਾਕਿਸਤਾਨ ਨੇ ਤਾਂ ਫਰਮਲੀ ਨੋ ਕਿਹਾ, ਉਹਨਾਂ ਨੇ ਕਿਹਾ ਜੀ ਬੰਦ ਕਰੋ ਇੱਥੋਂ ਅਸੀਂ ਨਹੀਂ ਲੰਘਣ ਦੇਣੀ ਹੈ। ਪਰ ਮਹਿਬੂਬਾ ਮੁਫਤੀ ਨੇ ਹੀ ਇਹ ਗੱਲ ਕਹੀ ਹੈ, ਉਹਨੇ ਕਿਹਾ ਕਿ ਜੀ ਇਟ ਵਾਸ ਪਜ਼ਲਿੰਗ that government of India didn't even bother securing permission from Pakistan to use its airspace for international flights from Srinagar। ਕਿ ਜੇਲ੍ਹ ਦਾ ਸੁਪਰਡੈਂਟ ਔਰ ਇੱਕ ਸਕੂਲ ਦੇ ਪ੍ਰਿੰਸੀਪਲ ਨੂੰ ਕੱਢ ਦਿੱਤਾ ਗਿਆ ਕਿ ਜੀ ਤੁਸੀਂ ਜਿਹੜਾ ਹੈ ਉਹ ਜੁਝਾਰੂਆਂ ਦੀ ਮਦਦ ਕਰਦੇ ਹੋ। ਔਰ ਇਸ ਵੇਲੇ ਤੱਕ 29 ਗਵਰਨਮੈਂਟ ਸਰਕਾਰੀ EMPLOYE ਜਿਹੜੇ ਇੱਕ ਪ੍ਰੋਪਰ ਕੰਟਰੈਕਟ ਦੇ ਨਾਲ ਨੌਕਰੀ ਚਾਹੁੰਦੇ ਨੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਪਾਕਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਨੇ ਮਜ਼ਬੂਤ ਕਦਮ ਚੁੱਕਦਿਆਂ ਭਾਰਤ ਦੀ ਨਵੀਂ ਸ਼ੁਰੂ ਕੀਤੀ ਗੋ ਫਸਟ 에ਅਰਲਾਈਨ ਦੀ ਫਲਾਈਟ ਨੂੰ ਆਪਣੇ ਹਵਾਈ ਸਪੇਸ ਚੋਂ ਲੰਘਣ ਤੇ ਪਾਬੰਦੀ ਲਾ ਦਿੱਤੀ ਹੈ। ਸੋ ਵੀਅਰਸ ਯਾਦ ਰਹੇ ਕਿ 23 ਅਕਤੂਬਰ ਨੂੰ ਅਮਿਤ ਸ਼ਾਹ ਨੇ ਇਸ ਸ਼੍ਰੀਨਗਰ ਸ਼ਾਰਜਾ ਫਲਾਈਟ ਨੂੰ ਹਰੀ ਝੰਡੀ ਦਿੱਤੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਸਮਝਦੇ ਹਾਂ ਕੱਲ ਵੀ ਅਸੀਂ ਡਿਸਕਸ ਕੀਤਾ ਸੀ ਕਿ ਪਾਕਿਸਤਾਨ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹਨਾਂ ਨੇ ਬਹੁਤ ਠੀਕ ਫੈਸਲਾ ਲਿਆ। ਉਹਨਾਂ ਨੇ ਜਿਹੜੀ ਅਜੀਤ ਡੋਭਾਲ ਨੇ ਦਿੱਲੀ ਦੇ ਵਿੱਚ ਕਾਨਫਰੰਸ ਰੱਖੀ ਹੋਈ ਸੀ ਜਾਂ ਰੱਖੀ ਹੈ, ਅਜੇ ਵੀ ਡੇਟਾਂ ਤਾਂ ਨੇ, ਜਿਹਦੇ 'ਚ ਅਫਗਾਨਿਸਤਾਨ ਸੈਂਟਰਲ ਨੁਕਤਾ ਸੀ ਔਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੀ ਇਨਵਾਈਟ ਕੀਤੇ ਹੋਏ ਸੀ। ਔਰ ਪਾਕਿਸਤਾਨ ਨੇ ਕਿਹਾ ਕਿ ਭਾਈ ਜਿਹੜੇ ਟਰਬਲ ਮੇਕਰ ਹੈ, ਜਿਹੜਾ ਸਪੋਇਲਰ ਹੈ ਪੀਸ ਪ੍ਰੋਸੈਸ 'ਚ, ਉਹ ਜਿਹੜਾ ਹੈ ਉਹ ਮੀਟਿੰਗ ਰੱਖ ਰਿਹਾ ਵੀ ਬਿਲਕੁਲ ਸਾਡੀ ਕੋਈ ਪਾਰਟਿਸਿਪੇਸ਼ਨ ਇਹਦੇ 'ਚ ਨਹੀਂ ਹੋਏਗੀ। ਸੋ ਅਸੀਂ ਇਹ ਕਿਹਾ ਸੀ ਕਿ ਵੀ ਇੱਕ ਜਿਹੜਾ ਇੰਪ੍ਰੈਸ਼ਨ ਕੁਛ ਹਲਕਿਆਂ ਦੇ ਵਿੱਚ ਜਾ ਰਿਹਾ ਸੀ, ਖਾਸ ਤੌਰ 'ਤੇ ਜਦੋਂ UAE ਨੇ ਇਸ ਕਿਸਮ ਦੀ ਬੋਸਟਿੰਗ ਵੀ ਕੀਤੀ, ਉਹਨਾਂ ਦੇ ਐਂਬੈਸਡਰ ਨੇ ਇੱਥੇ T20 ਮੈਚ ਦੇ ਵਿੱਚ ਵੀ ਪਾਰਟਿਸਿਪੇਸ਼ਨ ਹੋਈ। ਔਰ ਇਸ ਤੋਂ ਇਲਾਵਾ UAE ਨੇ ਕਸ਼ਮੀਰ ਦੇ ਵਿੱਚ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੇ ਲਈ ਮੈਮੋ ਆਫ ਅੰਡਰਸਟੈਂਡਿੰਗ ਜਿਹੜਾ ਹੈ MOU ਉਹ ਸਾਈਨ ਕੀਤਾ। ਸੋ ਇਹ ਲੱਗ ਰਿਹਾ ਸੀ ਕਿ ਕਿਉਂਕਿ ਪਾਕਿਸਤਾਨ ਦਾ ਇਕਨੋਮਿਕਲ ਕ੍ਰਾਈਸਿਸ ਹੈ ਔਰ UAE ਔਰ ਸਾਊਦੀ ਅਰੇਬੀਆ ਉਹ ਇਨਫਲੂਐਂਸ ਤਾਂ ਕਰਦੇ ਨੇ, ਸਾਊਦੀ ਅਰੇਬੀਆ ਖਾਸ ਤੌਰ 'ਤੇ, ਔਰ ਅਮਰੀਕਾ ਨੇ ਸਾਊਦੀ ਅਰੇਬੀਆ ਰਾਹੀਂ ਕੋਈ ਕੰਸੈਸ਼ਨ ਫਾਈਨੈਂਸ਼ੀਅਲ ਦਿੱਤਾ ਵੀ ਹੈ ਔਰ ਆਉਣ ਵਾਲੇ ਪੀਰੀਅਡ 'ਚ ਵੀ ਉਧਰੋਂ ਜਿਹੜੀ ਫਾਈਨੈਂਸ਼ੀਅਲ ਟਾਸਕ ਫੋਰਸ ਹੈ ਉਹਦਾ ਤਲਵਾਰ ਸਿਰ ਤੇ ਲਟਕਾਈ ਹੋਈ ਹੈ, ਇੱਧਰੋਂ ਥੋੜ੍ਹੀ ਜਿਹੀ ਰਾਹਤ ਵੀ ਦੇ ਰਹੇ ਨੇ। ਸੋ ਇਹ ਲੱਗਦਾ ਸੀ ਕਿ ਭਾਈ ਇਹ UAE ਵਿਚੋਲਗੀ ਵਾਂਗ ਕਰ ਰਿਹਾ ਕਿ ਵੀ ਚਲੋ ਜੋ ਹੋ ਗਿਆ ਉਹਨੂੰ ਛੱਡੋ, ਮਿੱਟੀ ਪਾਓ ਔਰ ਕਸ਼ਮੀਰ ਦਾ ਇਸ਼ੂ ਜਿਹੜਾ ਹੈ ਉਹਨੂੰ ਜਿਹੜਾ ਹੈ ਉਹ ਬੈਕ ਬਰਨਰ 'ਤੇ ਰੱਖਣ ਦੀ ਲਾਈਨ ਸੀ ਕਿ ਜੀ ਟ੍ਰੇਡ ਰਿਲੇਸ਼ਨਸ ਨਾਰਮਲ ਹੋ ਜਾਣ ਔਰ ਉਹਨਾਂ ਨੂੰ ਜੋ ਭਾਰਤ ਚਾਹੁੰਦਾ ਹੈ ਕਿ ਭਾਈ ਉਹਨਾਂ ਨੂੰ ਜਿਹੜਾ ਉਹ ਉੱਥੋਂ ਰਾਹਦਾਰੀ ਮਿਲੇ ਜਾਣ ਦੀ। ਔਰ ਜਦੋਂ ਉਹ ਕਹਿੰਦੇ ਨੇ ਕਿ ਜੀ ਅਸੀਂ ਪਾਕਿਸਤਾਨ ਨੂੰ ਮੋਸਟ ਫੇਵਰਡ ਨੇਸ਼ਨ ਸਟੇਟਸ ਦਿੱਤਾ ਹੈ ਬਿਜ਼ਨਸ ਵਾਈਜ਼, ਪਾਕਿਸਤਾਨ ਨੇ ਰੈਸੀਪ੍ਰੋਕੇਟ ਨਹੀਂ ਕੀਤਾ। ਉਹੀ ਤਾਂ ਪਾਕਿਸਤਾਨ ਦੇ ਕੋਲ ਇੱਕ ਕਾਰਡ ਬਚਿਆ ਜਿਹਦੇ ਰਾਹੀਂ, ਕਿਉਂਕਿ ਅਫਗਾਨਿਸਤਾਨ ਤੋਂ ਕੱਟ ਆਫ ਹੋਣ ਤੋਂ ਬਾਅਦ ਤਾਂ ਹੁਣ ਇੰਡੀਆ ਦੇ ਕੋਲ ਜਿਹੜੀ ਸ਼ਰਾਰਤ ਇਹ ਈਰਾਨ ਚਾਬਹਾਰ ਰਾਹੀਂ ਅਫਗਾਨਿਸਤਾਨ ਪਹੁੰਚਣ, ਈਰਾਨ ਵੀ ਨਿਕਲ ਗਿਆ ਇਹਨਾਂ ਦੇ ਦਾਇਰੇ 'ਚੋਂ ਕਿਉਂਕਿ ਚਾਈਨਾ ਦੇ ਨਾਲ ਉਹਦੇ ਇੰਟਰਸਟ ਜੁੜੇ ਹੋਏ ਨੇ। ਸੋ ਇਹਨਾਂ ਦੇ ਲਈ ਤਾਂ ਸੈਂਟਰਲ ਏਸ਼ੀਆ ਔਰ ਯੂਰਪ ਔਨ ਲੈਂਡਲਾਈਨ ਤਾਂ ਕੱਟਿਆ ਹੀ ਹੋਇਆ। ਹੁਣ ਕੁਛ ਨਾ ਕੁਛ ਇਹ ਸ਼ਰਾਰਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਨੇ। ਇੱਕ ਪਾਸੇ ਕਸ਼ਮੀਰੀ ਲੋਕਾਂ ਨੂੰ ਵੀ, ਜੇ ਕਸ਼ਮੀਰੀਆਂ ਦੇ ਵਿੱਚ ਇਹ ਆ ਜਾਏ ਕਿ ਜੀ ਪਾਕਿਸਤਾਨ ਨੇ ਤਾਂ ਸਾਨੂੰ ਅਬੈਂਡਨ ਕਰ ਦਿੱਤਾ ਹੈ ਔਰ ਇਹ ਤਾਂ ਹੁਣ ਨਾਰਮਲ ਕਰ ਰਹੇ ਨੇ ਰਿਲੇਸ਼ਨਸ, ਤੇ ਉਹ ਵੀ ਇਹ ਚਾਹੁੰਦੇ ਨੇ ਵੀ ਇਸ ਕਿਸਮ ਦਾ ਭੰਬਲ ਭੂਸਾ ਪਏ। ਦੂਸਰੇ ਪਾਸੇ ਉਹ ਆਪਣੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਨੇ ਜੀ ਅਸੀਂ ਐਨ ਜੋ 5 ਅਗਸਤ 2019 ਨੂੰ ਕੀਤੀ ਆਈਨੀ ਗੁੰਡਾਗਰਦੀ, ਹੁਣ ਤਾਂ ਹਾਲਾਤ ਬਿਲਕੁਲ ਨਾਰਮਲ ਨੇ। 2-2.5 ਸਾਲ 'ਚ ਅਸੀਂ ਕਸ਼ਮੀਰੀਆਂ ਦੀ ਖੁੰਬ ਠੱਪ ਦਿੱਤੀ ਹੈ। ਪਾਕਿਸਤਾਨ ਵੀ ਹੁਣ ਜਿਹੜਾ ਸਾਡੇ ਨਾਲ ਆਮ ਵਾਂਗ ਵਿਹਾਰ ਕਰ ਰਿਹਾ।
ਸੋ ਇਹ ਮੈਸੇਜ ਪਾਕਿਸਤਾਨ ਤੋਂ ਜਾਣਾ ਜ਼ਰੂਰੀ ਸੀ, ਜਿਹੜਾ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਦਿੱਤਾ ਹੈ। ਔਰ ਹੁਣ ਜਦੋਂ ਪਿਛਲੇ ਦਿਨਾਂ 'ਚ ਅਕਤੂਬਰ ਦੇ ਤੀਸਰੇ ਹਫਤੇ ਅਮਿਤ ਸ਼ਾਹ ਜੰਮੂ ਕਸ਼ਮੀਰ ਦੇ ਦੌਰੇ ਤੇ ਜਾਂਦਾ ਹੈ, ਇੱਕ ਪਾਸੇ ਉਹੀ ਝੂਠ, ਉਹੀ ਕਿ ਭਾਈ ਅਸੀਂ ਪਾਕਿਸਤਾਨ ਨਾਲ ਗੱਲ ਨਹੀਂ ਕਰਨੀ, ਅਸੀਂ ਤਾਂ ਕਸ਼ਮੀਰੀ ਨੌਜਵਾਨਾਂ ਦੇ ਨਾਲ ਦਿਲਾਂ ਦੀ ਸਾਂਝ ਪਾਵਾਂਗੇ ਔਰ ਅਸੀਂ ਉਹਨਾਂ ਨਾਲ ਡਾਇਲੌਗ ਕਰਾਂਗੇ, ਔਰ ਇਹ ਕਿ ਵੀ ਕਸ਼ਮੀਰੀ ਨੌਜਵਾਨਾਂ ਲਈ ਹੁਣ ਬੜੀਆਂ ਓਪਰਚੁਨਿਟੀਜ਼ ਆ ਗਈਆਂ, ਉਹ ਬਹੁਤ ਤਰੱਕੀ ਕਰਨਗੇ, ਬੜੀ ਇਨਵੈਸਟਮੈਂਟ ਆ ਰਹੀ ਹੈ, ਬੜਾ ਫਲਾਣਾ ਹੋ ਰਿਹਾ। ਹਾਲਾਂਕਿ ਉਹ ਨਾਲ ਦੀ ਨਾਲ ਜੋ ਇਹਨਾਂ ਦੀ ਫੌਜ ਇੰਨੀ ਲੱਗ ਕੇ ਵੀ ਉਹ ਸਾਰੇ ਜੰਗਲਾਂ ਨੂੰ ਅੱਗ ਵੀ ਲਾ ਦਿੱਤੀ, 10-12 ਫੌਜੀ ਮਰਵਾ ਕੇ ਵੀ ਉਹਨਾਂ ਨੂੰ ਕਾਬੂ ਨਹੀਂ ਕਰ ਸਕੇ ਜਿਹੜੇ ਖਾੜਕੂ ਲੜ ਰਹੇ ਸੀ। ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ T20 ਦੇ ਵਿੱਚ ਭਾਰਤ ਨੂੰ ਜੂਤ ਫਿਰਿਆ ਚੰਗੀ ਤਰ੍ਹਾਂ, ਔਰ ਇਹਨਾਂ ਨੂੰ ਜਿਸ ਹੱਦ ਤੱਕ ਇਹਨਾਂ ਦੀ ਨਫ਼ਰਤ ਭਰੀ ਹੋਈ ਸੀ, ਉਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਸੀ, ਔਰ ਉਹਨਾਂ ਨੇ ਫਿਰ ਕਸ਼ਮੀਰੀ ਨੌਜਵਾਨਾਂ ਨੂੰ ਹੀ ਜ਼ਿਆਦਾ ਟਾਰਗੇਟ ਕੀਤਾ। ਅਸੀਂ ਦੇਖਦੇ ਹਾਂ ਕਿ ਭਾਈ ਗੁਰਦਾਸ ਇੰਸਟੀਚਿਊਟ ਬਰਨਾਲੇ ਦੇ ਵਿੱਚ ਯੂਪੀ ਬਿਹਾਰ ਦੇ ਸਟੂਡੈਂਟ, ਜਿੱਥੇ ਸ਼੍ਰੀਵਾਸਤਵਾ ਇੱਕ ਬਾਹਮਣੀ ਪ੍ਰਿੰਸੀਪਲ ਲੱਗੀ ਹੋਈ ਹੈ, ਉਹਨਾਂ ਦੇ ਉੱਤੇ ਅਟੈਕ ਹੁੰਦਾ ਹੈ ਕਿ ਜੀ ਤੁਸੀਂ ਤਾਂ ਚੀਅਰ ਕਰ ਰਹੇ ਸੀ, ਤੁਸੀਂ ਸੈਲੀਬ੍ਰੇਟ ਕਰ ਪਾਕਿਸਤਾਨ ਜ਼ਿੰਦਾਬਾਦ ਕਰ। ਹਾਲਾਂਕਿ ਸਿੱਖ ਸਟੂਡੈਂਟਸ ਨੇ ਆ ਕੇ ਉਹਨਾਂ ਨੂੰ ਕਟਾਪਾ ਚਾੜਿਆ ਯੂਪੀ ਬਿਹਾਰ ਵਾਲਿਆਂ ਨੂੰ। ਫਿਰ ਜਿਵੇਂ 3 ਕਸ਼ਮੀਰੀ ਸਟੂਡੈਂਟਸ ਆਗਰੇ ਦੇ ਵਿੱਚ ਜਿਹੜੇ ਟੈਕਨੀਕਲ ਇੰਸਟੀਚਿਊਟ 'ਚ, ਇਹਦੇ ਬਾਵਜੂਦ ਕਿ ਪ੍ਰਿੰਸੀਪਲ ਨੇ ਕਿਹਾ ਵੀ ਇਹਨਾਂ ਦਾ ਕੋਈ ਰੋਲ ਨਹੀਂ ਹੈ, ਜਿਵੇਂ ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ ਕੇਸ, ਔਰ ਆਗਰਾ ਦੀ ਬਾਰ ਐਸੋਸੀਏਸ਼ਨ ਮਤਾ ਪਾਸ ਕਰਦੀ ਹੈ, ਕੋਈ ਉਹਨਾਂ ਦਾ ਕੇਸ ਨਹੀਂ ਲਏਗਾ। ਔਰ ਯੂਪੀ ਦਾ CM ਯੋਗੀ ਕਹਿੰਦਾ ਕਿ ਜੀ ਅਸੀਂ ਜਿਹਨੇ ਵੀ ਕੀਤਾ ਹੈ ਪਾਕਿਸਤਾਨ ਨੂੰ ਸਪੋਰਟ, ਅਸੀਂ ਦੇਸ਼ ਧਰੋਹ ਦੀਆਂ ਧਾਰਾਵਾਂ ਲਾਵਾਂਗੇ। ਹੁਣ ਇੱਕ ਪਾਸੇ ਇਹ ਵਰਤਾਰਾ, ਦੂਸਰੇ ਪਾਸੇ ਅਮਿਤ ਸ਼ਾਹ 22-23 ਅਕਤੂਬਰ ਨੂੰ ਉੱਥੇ ਜਾ ਕੇ ਕਹਿੰਦਾ ਜੀ ਅਸੀਂ ਇੱਕ ਹਰੀ ਝੰਡੀ ਦੇ ਦਿੰਦਾ ਕਿ ਸ਼੍ਰੀਨਗਰ ਸ਼ਾਰਜਾ ਫਲਾਈਟ ਉਹ ਜਾਏਗੀ ਗੋ ਫਸਟ ਏਅਰਲਾਈਨਸ, ਇਹ ਉਹਨੂੰ ਹਰੀ ਝੰਡੀ ਕਹੇ ਜੀ। ਹੁਣ ਜਿਹੜਾ ਸ਼੍ਰੀਨਗਰ ਤੋਂ ਸ਼ਾਰਜਾ ਜਾਣ ਲਈ 에ਅਰ ਸਪੇਸ ਹੈ ਉਹ ਤਾਂ ਪਾਕਿਸਤਾਨ ਦਾ ਹੈ, ਔਰ ਮਹਿਬੂਬਾ ਮੁਫਤੀ ਨੇ ਜਦੋਂ ਅੱਜ ਕਿਹਾ, ਪਾਕਿਸਤਾਨ ਨੇ ਤਾਂ ਫਰਮਲੀ ਨੋ ਕਿਹਾ, ਉਹਨਾਂ ਨੇ ਕਿਹਾ ਜੀ ਬੰਦ ਕਰੋ, ਇੱਥੋਂ ਅਸੀਂ ਨਹੀਂ ਲੰਘਣ ਦੇਣੀ ਹੈ। ਔਰ ਮਹਿਬੂਬਾ ਮੁਫਤੀ ਨੇ ਹੀ ਇਹ ਗੱਲ ਕਹੀ ਹੈ, ਉਹਨੇ ਕਿਹਾ ਕਿ ਜੀ ਇਟ ਵਾਸ ਪਜ਼ਲਿੰਗ that government of India didn't even bother securing permission from Pakistan to use its airspace for international flights from Srinagar। ਉਹਨਾਂ ਨੇ ਕਿਹਾ ਕਿ ਵੀ ਇਹ ਓਨਲੀ PR extravaganza without any groundwork। ਹੁਣ ਉਹ ਕਹਿਣਾ ਇਹ ਚਾਹੁੰਦਾ ਸੀ ਕਸ਼ਮੀਰੀਆਂ ਨੂੰ ਵੀ ਮੈਸੇਜ, ਅਮਿਤ ਸ਼ਾਹ ਔਰ ਦੂਜਾ ਦੇਖੋ ਜੀ ਅਸੀਂ ਤਾਂ, ਕਿਉਂਕਿ ਹੁਣ ਕਸ਼ਮੀਰ ਦੇ ਲੋਕ ਜਾਂਦੇ ਹੀ ਨੇ ਮਿਡਲ ਈਸਟ, ਸ਼ਾਰਜਾ ਹੋਏ ਜਾਂ ਦੂਸਰੀਆਂ ਥਾਵਾਂ ਤੇ, ਦੇਖੋ ਜੀ ਅਸੀਂ ਤਾਂ ਤੁਹਾਡੀ ਸਹੂਲਤ ਦੇ ਲਈ ਡਾਇਰੈਕਟ ਫਲਾਈਟ ਸ਼ੁਰੂ ਕੀਤੀ ਸੀ, ਗੋ ਫਸਟ ਏਅਰਲਾਈਨ ਨੂੰ ਹਰੀ ਝੰਡੀ ਦਿੱਤੀ, ਲੇਕਿਨ ਪਾਕਿਸਤਾਨ ਨੇ ਬਲੌਕ ਕਰਤਾ। ਔਰ ਕਿਉਂਕਿ ਮਹਿਬੂਬਾ ਮੁਫਤੀ ਇਹ ਸਾਰੀਆਂ ਨੁਆਂਸਿਸ ਸਮਝਦੀ ਹੈ, ਹਾਲਾਂਕਿ ਜਿਹੜਾ ਉਮਰ ਅਬਦੁੱਲਾ ਕਹਿ ਰਿਹਾ ਵੈਰੀ ਅਨਫੋਰਚੂਨੇਟ, ਪਾਕਿਸਤਾਨ ਡਿਡ ਦਾ ਸੇਮ ਥਿੰਗ with the Air India Express flight from Srinagar to Dubai in 2009-10. I had hoped that Go First Airways being permitted to overfly Pak airspace was indicative of thaw in relations, but also that hasn't। Okay ਭਾਈ ਤੁਸੀਂ, ਔਰ ਇਹ ਸ਼ਰਮ ਆਣੀ ਚਾਹੀਦੀ ਇਹਨੂੰ ਉਮਰ ਅਬਦੁੱਲਾ ਔਰ ਇਸ ਕਿਸਮ ਦੇ। ਮਹਿਬੂਬਾ ਮੁਫਤੀ ਨੇ ਠੀਕ ਹੈ, ਉਹਨੇ ਕਿਹਾ ਇੱਕ ਤਾਂ ਤੁਸੀਂ ਕਸ਼ਮੀਰ 'ਚ ਜੋ ਜ਼ੁਲਮ ਕਰ ਰਹੇ ਹੋ, ਹੁਣ ਉਹਨੂੰ ਦੁਬਾਰਾ ਹਾਊਸ ਅਰੈਸਟ ਰੱਖਿਆ ਹੋਇਆ, ਤੁਸੀਂ 에ਅਰ ਸਪੇਸ ਪਾਕਿਸਤਾਨ ਦਾ ਯੂਜ਼ ਕਰਨਾ, ਇਹ ਨਹੀਂ ਹੋਇਆ ਕਿ ਵੀ ਪਾਕਿਸਤਾਨ ਨੇ ਫਲਾਈਟ ਥੱਲੇ ਸੁੱਟ ਲਈ, ਔਰ ਉਹ ਵੀ ਹੁੰਦਾ ਤਾਂ ਫਿਰ ਹੋਣਾ ਸੀ। ਦੇਖੋ ਜੀ ਇੰਟਰਨੈਸ਼ਨਲੀ ਉਹ ਤਾਂ ਇਹੀ ਐਕਸਪੈਕਟ ਕਰਦੇ ਹੋਣੇ ਨੇ ਕਿ ਵੀ ਇਵੇਂ ਹੋਏ, ਪਰ ਉਹਨਾਂ ਨੇ ਕਿਹਾ ਕਿ ਵੀ ਇਹਦਾ ਮਤਲਬ ਇਹ ਹੈ ਕਿ ਵੀ ਅਮਿਤ ਸ਼ਾਹ ਇਨੋਗਰੇਟਡ ਦਾ ਡਾਇਰੈਕਟ ਫਲਾਈਟ ਉਹਨੇ ਇਹ ਕੀਤਾ। ਦਾ ਫਲਾਈਟ ਵਾਜ਼ ਸੀਨ ਬਾਈ ਮੈਨੀ ਇਨ ਕਸ਼ਮੀਰ ਐਜ਼ ਚੇਂਜ ਇਨ ਪਾਕਿਸਤਾਨ ਸਟੈਂਡ ਟੂਵਰਡਸ ਇੰਡੀਆ। ਹੁਣ ਕਸ਼ਮੀਰੀਆਂ ਸ਼ੱਕ ਸ਼ੁਬਾ ਪਾਤਾ ਕਿ ਜੀ ਵੀ ਇਹ ਜੇ ਸ਼੍ਰੀਨਗਰ ਟੂ ਸ਼ਾਰਜਾ ਫਲਾਈਟ ਸ਼ੁਰੂ ਹੋ ਗਈ, ਇਹਦਾ ਮਤਲਬ ਇਹ ਹੈ ਕਿ ਵੀ ਇਹ ਹਾਲਾਂਕਿ ਉਹਦੇ ਨਾਲ 40 ਮਿੰਟ ਟਾਈਮ ਬਚਦਾ ਹੈ, ਕਿਉਂਕਿ ਹੁਣ ਜੇ ਲੰਬਾ ਓਵਰ ਦਾ ਗੁਜਰਾਤ ਜਾਏਗੀ ਇਹ ਫਲਾਈਟ ਤੇ 40 ਮਿੰਟ ਜ਼ਿਆਦਾ ਕਿਰਾਇਆ ਵੀ ਜ਼ਿਆਦਾ ਲੱਗੇਗਾ, ਲੇਕਿਨ ਪਾਕਿਸਤਾਨ ਨੂੰ ਬਿਲਕੁਲ ਭਰੋਸੇ 'ਚ ਨਹੀਂ ਲਿਆ ਗਿਆ। ਔਰ ਇਹਦੇ ਤੇ ਉਹਨਾਂ ਨੇ ਜਿਹੜਾ ਡਾਇਰੈਕਟਰ ਏਅਰਪੋਰਟ ਸ਼੍ਰੀਨਗਰ ਹੈ ਉਹਨੇ ਕੋਈ ਵੀ ਰਿਐਕਸ਼ਨ ਦੇਣ ਤੋਂ ਨਾ ਕਰ ਦਿੱਤੀ ਹੈ, ਪਰ ਇਹ ਫਰਮਲੀ ਪਾਕਿਸਤਾਨ ਨੇ ਕਿਹਾ ਨੋ ਯੂਜ਼ ਆਫ ਆਵਰ ਏਅਰ ਸਪੇਸ, ਔਰ ਇਹ ਉਹਨਾਂ ਦਾ ਬਣਦਾ ਵੀ ਹੈ। ਉਸ ਦੇ ਨਾਲ ਅਸੀਂ ਦੇਖਦੇ ਹਾਂ ਵੀ ਜੋ ਕੁਝ ਕਸ਼ਮੀਰ 'ਚ ਚੱਲ ਰਿਹਾ ਹੈ, ਜੇਲ ਆਫੀਸ਼ੀਅਲ ਸਕੂਲ ਹੈਡ ਸੈਕਡ ਇਨ ਜੰਮੂ ਐਂਡ ਕਸ਼ਮੀਰ for aiding ultras
29 government employees sacked under Article 311 this year ਕਿ ਜੇਲ੍ਹ ਦਾ ਸੁਪਰਡੈਂਟ ਔਰ ਇੱਕ ਸਕੂਲ ਦੇ ਪ੍ਰਿੰਸੀਪਲ ਨੂੰ ਕੱਢ ਦਿੱਤਾ ਗਿਆ ਕਿ ਜੀ ਤੁਸੀਂ ਜਿਹੜਾ ਹੈ ਉਹ ਜੁਝਾਰੂਆਂ ਦੀ ਮਦਦ ਕਰਦੇ ਹੋ। ਔਰ ਇਸ ਵੇਲੇ ਤੱਕ 29 ਗਵਰਨਮੈਂਟ ਸਰਕਾਰੀ EMPLOYE ਜਿਹੜੇ ਇੱਕ ਪ੍ਰੋਪਰ ਕੰਟਰੈਕਟ ਦੇ ਨਾਲ ਨੌਕਰੀ ਚਾਹੁੰਦੇ ਨੇ। ਔਰ ਫਿਰੋਜ਼ ਅਹਿਮਦ ਲੋਨ ਡਿਪਟੀ ਸੁਪਰਡੈਂਟ ਆਫ ਪ੍ਰਿਜ਼ਨਸ ਉਹਨੂੰ ਜਿਹੜਾ ਔਰ ਗਵਰਨਮੈਂਟ ਗਰਲਜ਼ ਹਾਇਰ ਸੈਕੰਡਰੀ ਸਕੂਲ ਦੀ BG ਬਹਿਰਾ ਜਿਹੜਾ ਹੈ ਉਸ ਨੂੰ ਟਰਮੀਨੇਟ ਕੀਤਾ ਗਿਆ ਕਿ ਵੀ ਇਹ ਟੈਰਰਿਸਟ ਆਊਟਫਿਟਸ ਦੇ ਨਾਲ। ਹੁਣ ਮਤਲਬ ਜਿੱਥੇ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਵੀ ਤੁਸੀਂ ਵਿਲ ਤੋੜਨੀ ਹੈ ਲੋਕਾਂ ਦੀ, ਉਹ ਇੱਕ ਪਾਸੇ ਇਸ ਕੰਮ ਤੇ ਲੱਗੇ ਹੋਏ ਨੇ, ਦੂਸਰੇ ਪਾਸੇ ਆਰਮੀ ਚੀਫ ਕੈਰੀਜ਼ ਆਊਟ ਏਰੀਅਲ ਰੈਕਨੈਸੈਂਸ ਆਫ ਫਾਰਵਰਡ ਏਰੀਆਜ਼ ਇਨ ਜੰਮੂ। ਹੁਣ ਆਰਮੀ ਚੀਫ ਜਿਹੜਾ ਹੈ ਉਹ ਰੈਕੀ ਕਰ ਰਿਹਾ ਹੈ ਔਰ ਜਸੂਸੀ ਕਰ ਰਿਹਾ ਫਾਰਵਰਡ ਏਰੀਆਜ਼ ਦੀ, ਔਰ ਉਧਰ ਡਰਾਮੇਬਾਜ਼ੀ ਹੋ ਰਹੀ ਹੈ ਜੀ ਕਿ ਫਲਾਈਟ ਅਸੀਂ ਚਲਾ ਦਿੱਤੀ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਨੂੰ ਇਵੇਂ ਹੀ ਫਰਮ ਸਟੈਂਡ ਰੱਖਣਾ ਹੋਏਗਾ, ਅਦਰਵਾਈਜ਼ ਇਹ ਭੰਬਲ ਭੂਸਾ ਪੈਦਾ ਕਰਦੇ ਨੇ, ਕਨਫਿਊਜ਼ਨ ਪੈਦਾ ਕਰਦੇ ਨੇ, ਔਰ ਫਿਰ ਜਿਹਨੂੰ ਕਹਿੰਦੇ ਨੇ ਕਿ ਟੂ ਫਿਸ਼ ਇਨ ਦਾ ਟਰਬਲਡ ਵਾਟਰਸ, ਫਿਰ ਉਹਦੇ 'ਚ ਆਪਣਾ ਜਿਹੜਾ ਉਹ ਮਫਾਦ ਲੈਂਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਫਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।